ਦਸੰਬਰ ਦੇ ਵਿੱਚ ਕਾਫੀ ਇਮੀਗ੍ਰੇਸ਼ਨ ਪਾਲਿਸੀ ਚੇਂਜ ਜਿਹੜੇ ਉਹ ਆਏ ਆ, ਕੀ ਚੇਂਜ ਜਿਹੜਾ ਜੀ ਇਹਨਾਂ ਨੇ ਕੀਤਾ ਜੇ ਦੱਸਣਾ ਹੋਵੇ? ਟਰੰਪ ਗੋਲਡ ਕਾਰਡ ਵੀ ਆ ਗਿਆ, ਇਨਵੈਸਟਰ ਵੀਜ਼ਾ ਵੀ ਲਾਂਚ ਹੋ ਗਿਆ, H1B H4 ਵਾਲਿਆਂ ਦੇ ਉੱਤੇ ਵੀ ਤੇਜ਼ ਆ, ਕਈਆਂ ਦੇ ਜਿੱਦਾਂ ਤੁਸੀਂ ਦੱਸਿਆ ਵੀ 7 ਕੰਟਰੀਆਂ ਹੋਰ ਬੈਨ ਹੋ ਗਈਆਂ। ਕੀ ਆਏ ਜੀ ਨਵੇਂ ਜਿਹੜੇ ਓਵਰਆਲ ਇਮੀਗ੍ਰੇਸ਼ਨ ਚੇਂਜਸ ਇਸ ਵੀਕ ਇਸ ਮਹੀਨੇ 'ਚ? ਗੋਲਡ ਕਾਰਡ ਤਾਂ ਛੱਡੋ, ਇਹਨੇ ਵੈਬਸਾਈਟ ਤੇ ਕਹਿੰਦਾ ਪਲੈਟੀਨਮ ਕਾਰਡ ਵੀ ਆਣਾ ਜੇ, ਉਹ ਗੋਲਡ ਕਾਰਡ ਤੋਂ ਵੀ ਉੱਤੇ ਹੋਣਾ ਵਾ। ਉਹਦੇ ਵਿੱਚ ਤਾਂ ਮੈਨੂੰ ਲੱਗਦਾ ਮਸਾਜ ਇਹਨਾਂ ਨੇ ਫ੍ਰੀ ਸਰਵਿਸ ਦਿਆ ਕਰਨੀ, ਜਦੋਂ 에ਅਰਪੋਰਟ ਤੋਂ ਆਇਆ ਕਰਨਾ ਨਾ ਬੰਦੇ ਨੇ ਕਾਰਡ ਲੈ ਕੇ ਆਪਣਾ, ਤੇ ਟਰੰਪ ਹੁਣੀ ਆਪ ਜੀ ਇਹਨੂੰ ਆਖਣਗੇ ਉੱਥੇ ਆ ਕੇ। ਹਾਂਜੀ, ਅਸਾਲਮ ਐਪਲੀਕੇਸ਼ਨ ਫ੍ਰੀਜ਼ ਕਰਤੀਆਂ ਇਹਨਾਂ ਨੇ ਜਿਹੜੀਆਂ ਸੀਗੀਆਂ ਮਿਲੀਅਨਸ ਆਫ ਲੋਕਾਂ ਦੀਆਂ। ਆਹੀ ਜਿਹੜਾ ਗੋਲੀਆਂ ਜਿਹੜੀਆਂ ਚੱਲੀਆਂ ਸੀਗੀਆਂ ਅਫਗਾਨ ਵਾਲੀਆਂ, ਉਹਦੇ ਬਹਾਨੇ ਕਰਕੇ। ਵੈਟਿੰਗ ਕਹਿੰਦੇ ਐਕਸਪੈਂਡ ਕਰਦੇ ਨੇ, ਸੋਸ਼ਲ ਮੀਡੀਆ ਨੂੰ ਲੈ ਕੇ ਬਾਇਓਮੈਟ੍ਰਿਕਸ ਜਿਹੜੇ ਸੀਗੇ ਜਵਾਕਾਂ ਦੇ ਵੀ ਜਿਹੜੇ ਸੀਗੇ 14 ਸਾਲ ਤੋਂ ਛੋਟੇ ਆ, ਉਹਨਾਂ ਦੇ ਵੀ ਉਹ ਕਹਿੰਦੇ ਕਰਨੇ ਆ, ਫੇਸ਼ੀਅਲ ਰੈਕਗਨੀਸ਼ਨ ਟੈਕਨੋਲੋਜੀ, ਰੈਟੀਨਾ ਸਕੈਨ। ਤੇ ਮਿਲਟਰੀ ਸਟੇਟ ਹੁਣ ਦੱਸੋ ਕਿਹੜੇ ਹਿਸਾਬ ਨਾਲ ਨਹੀਂ ਬਣਿਆ। ਈਵਨ ਇਹਦੇ ਵਿੱਚ ਕਹਿੰਦੇ ਗ੍ਰੀਨ ਕਾਰਡ ਹੋਲਡਰ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਵਿੱਚ ਪਾਣਾ। ਉਹਨਾਂ ਨੂੰ ਕੋਈ ਪੁੱਛੇ ਕਿ ਭਾਈ ਉਹ ਤਾਂ ਆਲਰੇਡੀ ਗ੍ਰੀਨ ਕਾਰਡ ਹੋਲਡਰ ਆ, ਉਹਨਾਂ ਨੂੰ ਤਾਂ ਤੁਸੀਂ ਆਪ ਕਹਿੰਦੇ ਆ ਕਿ ਤੁਸੀਂ ਬਾਹਰ ਨਹੀਂ ਰਹਿ ਸਕਦੇ, ਤੁਸੀਂ ਅਮਰੀਕਾ ਆ ਕੇ ਰਹੋ, ਤੇ ਉਹਨਾਂ ਨੂੰ ਤੁਸੀਂ ਜਿਹੜੀ ਸਕਰੂਟਨੀ ਤੇ ਇਦਾਂ ਸਬਜੈਕਟ ਜਿਹੜਾ ਕਰਦੇ ਆ। H1B ਵਾਲੇ ਵੀਜ਼ੇ ਵਾਲੇ ਨਹੀਂ ਬਖਸ਼ੇ, H4 ਜਿਹੜੇ ਉਹਨਾਂ ਦੇ ਵੀਜ਼ੇ ਵਾਲੇ ਜਿਹੜੇ ਨਹੀਂ ਬਖਸ਼ੇ, ਉਹਨਾਂ ਤੇ ਰੋਕ ਟੋਕ। ਉਹ ਜਦੋਂ ਹੁਣ ਬਾਹਰ ਜਾਂਦੇ ਆ ਸਟੈਂਪ ਸਟੂੰਪ ਲੈਣ ਐਮਬੈਸੀ, ਤੇ ਉਹਨਾਂ ਦਾ ਕਈ ਵਾਰੀ ਆਪਾਂ ਦੇਖ ਰਹੇ ਹਾਂ ਕਿ ਉਹ ਵਿਚਾਰੇ ਚੱਲ ਜਾਂਦੇ ਆ, ਉਹਨਾਂ ਨੂੰ ਉੱਥੇ ਜਾ ਕੇ ਕਹਿੰਦੇ ਆ ਕਿ ਕਈਆਂ ਦੀ ਜਿਹੜੀ ਡੇਟ ਸੀਗੀ ਉਹ ਸਾਲ ਬਾਅਦ ਕਰਤੀ ਇੰਟਰਵਿਊ ਦੀ ਪੋਸਟਪੋਨ, ਉਹਨੂੰ ਡੇਟ ਹੀ ਨਹੀਂ ਮਿਲ ਰਹੀ। ਲੋਕਾਂ ਨੂੰ ਜਨਵਰੀ ਜਿੱਦਾਂ ਕਿਸੇ ਦੀ ਡੇਟ ਸੈੱਟ ਸੀਗੀ, ਉਹ ਇੱਕ ਤਰ੍ਹਾਂ ਤੋਂ ਔਖਾ ਹੋ ਗਿਆ, ਹੁਣ ਉਹ ਫਸ ਜਾਂਦੇ ਆ ਬਾਹਰ ਜਾ ਕੇ, ਤੇ ਫਿਰ ਜਿਹੜੇ ਉਹਨਾਂ ਦੇ EMPLOYER ਆ ਜੌਬ ਉਹਨਾਂ ਦੀ ਜਿਹੜੀ ਕੈਂਸਲ ਕਰ ਦਿੰਦੇ ਆ। ਵਰਕ ਪਰਮਿਟ ਜਿਹੜੇ ਸੀਗੇ ਉਹ ਘਟਾਤੇ, 18 ਮਹੀਨੇ ਕਰਤੇ। ਬਾਅਦ ਜਦੋਂ ਬੰਦਾ ਉਹਨੂੰ ਰਿਨੂਅਲ ਨਹੀਂ ਕਰਦਾ, ਉਹਨੂੰ ਟਾਈਮ ਸਿਰ ਰਿਨੂਅਲ ਨਹੀਂ ਦਿੰਦੇ ਨਹੀਂ ਆ, ਉਹ ਜਿਹੜਾ ਵਰਕ ਪਰਮਿਟ ਸੀਗਾ ਉਹਦੇ ਵਿੱਚ ਗੈਪ ਆ ਜਾਂਦੇ ਆ। ਸੋ ਇਦਾਂ ਦੇ ਜਿਹੜੇ ਪੰਗੇ ਇਹਨਾਂ ਨੇ, ਛੋਟੀ ਛੋਟੀਆਂ ਚੀਜ਼ਾਂ ਜਿਹੜੀਆਂ ਤੰਗ ਪਰੇਸ਼ਾਨ ਕਰਨ ਵਾਲੀਆਂ, ਇਮੀਗ੍ਰੈਂਟਾਂ ਦੇ ਰਾਹ ਤੁਸੀਂ ਕਹ ਲਓ ਕਰੋੜੇ ਜਿਹੜੇ ਸੁੱਟਣੇ ਇਹਨਾਂ ਨੇ ਜ਼ਿਆਦਾ ਜਿਹੜੇ ਸ਼ੁਰੂ ਕਰਤੇ ਆ। ਬਾਕੀ ਇਹ ਆ ਜੀ, ਦੇਖੋ ਇਹ ਐਕਸਪੈਕਟਡ ਸੀਗਾ ਫਾਈਟ ਜਿਹੜੀ ਤੁਸੀਂ ਕਰਨੀ ਆ ਸਾਰਿਆਂ ਨੇ, ਠੀਕ ਆ, ਹੌਸਲਾ ਨਹੀਂ ਛੱਡਣਾ। ਤੇ ਇਹ ਪ੍ਰੋਬਲਮਾਂ ਜਿਹੜੀਆਂ ਸੀਗੀਆਂ ਕੋਈ ਏਦਾਂ ਨਹੀਂ ਹੈਗੀਆਂ ਪਹਿਲੀ ਵਾਰੀ ਆਈਆਂ। ਜਦੋਂ ਪਹਿਲਾਂ ਆਇਆ ਸੀਗਾ 2019 ਦੇ ਗੇੜ ਦੇ ਵਿੱਚ ਵੀ ਜਦੋਂ ਅੱਗੇ ਸੀਗਾ, ਤੇ ਉਹ ਉਦੋਂ ਵੀ ਜਿਹੜੀਆਂ ਸੀਗੀਆਂ ਇਹ ਪ੍ਰੋਬਲਮ ਜਿਹੜੀਆਂ ਸਾਰੀਆਂ ਸੀਗੀਆਂ, ਤੇ ਇਹਦੇ ਕੋਲੋਂ ਐਕਸਪੈਕਟਡ ਜਿਹਾ ਸੀਗਾ। ਥੋੜੀ ਜਿਹੀ ਚੀਜ਼ਾਂ ਇਹ ਜ਼ਿਆਦਾ ਕਰ ਗਿਆ, ਪਰ ਇਹ ਹੈ ਕਿ ਕਈ ਚੀਜ਼ਾਂ ਇਹਦੀਆਂ ਜਿਹੜੀਆਂ ਰਿਵਰਸ ਵੀ ਜਿਹੜੀਆਂ ਹੋ ਗਈਆਂ, ਤੇ ਫਾਈਟ ਚੱਲਦੀ ਰਹਿਣੀ ਜੀ। ਜੱਜ ਨੂੰ ਵੀ ਦੇਖ ਲਓ ਇਹਨਾਂ ਨੇ ਦੋਸ਼ੀ ਕਰਾਰ ਦੇ ਦਿੱਤਾ, ਜੱਜ ਡੂਗਨ, ਜਿਹਨੇ ਇੱਕ ਇਮੀਗ੍ਰੈਂਟ ਨੂੰ ਕਹਿੰਦੇ ਵੀ ਫੈਡਰਲ ਏਜੰਟਸ ਨੂੰ ਜਿਹੜਾ ਰੋਕਿਆ ਸੀਗਾ, ਮਿਲਵਾਕੀ ਦੀ ਜਿਹੜੀ ਜੱਜ ਸੀਗੀ, ਉਸਨੂੰ ਵੀ ਦੋਸ਼ੀ ਕਰਾਰ ਦੇ ਦਿੱਤਾ। ਇੰਨੀ ਵੱਡੀ ਬਣਾਉਣ ਦੀ ਜ਼ਰੂਰਤ ਨਹੀਂ ਸੀਗੀ, ਜਿੰਨਾ ਮਤਲਬ ਕਿ ਟੈਕਨੀਕਲੀ ਠੀਕ ਆ ਵਾਇਲੇਟ ਉਹਨੇ ਕੀਤਾ ਕਿ ਆਪਣਾ ਕੋਰਟ ਦਾ ਕਿ ਪਿਛਲੇ ਦਰਵਾਜ਼ੇ ਤੋਂ ਨਿਕਲ ਜਾਓ, ਉਹਦੀ ਜੋ ਵੀ ਮੋਰਲ ਜਾਂ ਪ੍ਰਿੰਸੀਪਲ ਜਿਹੜੇ ਹੋਣੇ ਆ, ਪਰ ਉਹਨੂੰ ਕਿੱਡਾ ਵੱਡਾ ਇਹਨਾਂ ਨੇ ਜਿਹੜਾ ਤੁਸੀਂ ਚੱਕ ਲਿਆ ਕਿ ਜੱਜ ਨੂੰ ਜਿਹੜੀ ਟ੍ਰੀਟਮੈਂਟ ਜਿਹੜੀ ਦਿੱਤੀ ਹੈ। ਤੇ ਆਈ ਡੋਂਟ ਥਿੰਕ ਸੋ ਕਿ ਉਹਦਾ ਕਿਸੇ ਨੂੰ ਕੋਈ ਬੈਨੀਫਿਟ ਜਿਹੜਾ ਕਿਸੇ ਵੀ ਕਿਸਮ ਦਾ ਜਿਹੜਾ ਹੈਗਾ। ਉਹਦੇ ਵੀ ਤੁਸੀਂ ਜਾ ਕੇ ਕਮੈਂਟਾਂ 'ਚ ਦੇਖੋ, ਉਹਦੇ ਵਿੱਚ ਵੀ ਕਈ ਲੋਕੀ ਉਹਨੂੰ ਸ਼ਲਾਘਾ ਕਰਦੇ ਆ ਕਿ ਨਹੀਂ ਜੱਜ ਲਾਅ ਤੋਂ ਅਬਵ ਨਹੀਂ ਹੈਗਾ। ਬਟ ਆਈ ਡੋਂਟ ਨੋ ਕਿ ਹੁਣ ਪੂਰੇ ਫੈਕਟਸ ਜਿਹੜੇ ਕੀ ਆ। ਕੋਰਟ 'ਚ ਫੜਨ ਆਏ ਸੀਗੇ, ਇਮੀਗ੍ਰੈਂਟ ਸੀਗਾ ਬੰਦਾ, ਤੇ ਜੱਜ ਨੇ ਦਰਵਾਜ਼ਾ ਖੋਲਿਆ, ਪਰ ਉਹਨੂੰ ਇਹ ਹੈਗੀ ਐਗਜ਼ਾਮਪਲ ਜਿਹੜੀ ਜ਼ਿਆਦਾ ਵੱਡੀ ਸੈੱਟ ਕਰਤੀ। ਸੋ ਬਾਕੀਆਂ ਨੂੰ ਬੇਸਿਕਲੀ ਇਸ਼ਾਰਾ ਆ ਵੀ ਤੁਸੀਂ ਸਾਡੇ ਹਿਸਾਬ ਨਾਲ ਹੀ ਚੱਲੋ। ਜੀ ਜੀ।